ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਸ਼ੋਅ ਵਿੱਚ ਆਪ ਸਭ ਦਾ ਸਵਾਗਤ ਕਰਦਾ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ US ਆਰਮੀ ਵਿੱਚ ਸਿੱਖਾਂ ਦੇ ਧਾਰਮਿਕ ਹੱਕਾਂ, ਖਾਸ ਕਰਕੇ ਕੇਸ ਰੱਖ ਕੇ ਅਤੇ ਦਸਤਾਰ ਸਜਾ ਕੇ ਆਪਣੇ ਧਾਰਮਿਕ ਚਿੰਨ੍ਹਾਂ ਨੂੰ ਸੁਰੱਖਿਅਤ ਰੱਖਦਿਆਂ US ਆਰਮੀ ਦਾ ਹਿੱਸਾ ਬਣ ਸਕਣ ਸੰਬੰਧੀ ਆ ਰਹੀਆਂ ਔਕੜਾਂ ਅਤੇ ਉਹਨਾਂ ਦੇ ਹੱਲ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਵਿਚਾਰ ਚਰਚਾ ਕਰਾਂਗੇ। ਸਿੱਖਾਂ ਦੇ ਧਾਰਮਿਕ ਹੱਕਾਂ ਲਈ ਅਮਰੀਕਾ ਵਿੱਚ ਜਿੱਥੇ ਕਈ NGOs ਅਤੇ ਕਮਿਊਨਿਟੀ ਬੇਸਡ ਆਰਗੇਨਾਈਜੇਸ਼ਨਸ ਕੰਮ ਕਰ ਰਹੀਆਂ ਹਨ, ਉੱਥੇ ਹੀ ਸਾਲ 2013 ਵਿੱਚ ਹੋਂਦ ਵਿੱਚ ਆਈ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਵੱਲੋਂ ਅਮਰੀਕਨ ਸਿੱਖਾਂ ਦੇ ਹੱਕਾਂ ਲਈ ਲਗਾਤਾਰ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ। ਜੇ ਅਸੀਂ ਅੱਜ ਦੇ ਵਿਸ਼ੇ ਦੀ ਗੱਲ ਕਰੀਏ ਤਾਂ ਆਉਂਦੀ 22 ਜੂਨ ਨੂੰ ਸਿੱਖਾਂ ਦੇ US ਆਰਮੀ ਵਿੱਚ ਸਰਵ ਕਰ ਸਕਣ ਸੰਬੰਧੀ ਇੱਕ ਕਾਂਗਰੈਸ਼ਨਲ ਹੀਅਰਿੰਗ ਦਾ ਆਯੋਜਨ ਕੀਤਾ ਗਿਆ। ਸਿੱਖਾਂ ਨੂੰ US ਆਰਮੀ ਵਿੱਚ ਸਰਵ ਕਰਨ ਲਈ ਇਹ ਕਾਂਗਰੈਸ਼ਨਲ ਹੀਅਰਿੰਗ ਕਿਵੇਂ ਸਹਾਈ ਹੋਵੇਗੀ ਅਤੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦਾ ਇਸ ਵਿੱਚ ਕੀ ਰੋਲ ਹੈ? ਇਨ੍ਹਾਂ ਸਵਾਲਾਂ ਦੇ ਨਾਲ ਅਸੀਂ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦੇ ਸਾਡੇ ਗੈਸਟ ਨੇ ਸਰਦਾਰ ਹਰਪ੍ਰੀਤ ਸਿੰਘ ਸੰਧੂ, ਜੋ ਫਰੈਂਡਸ ਆਫ ਸਿੱਖ ਕਾਂਗਰੈਸ਼ਨਲ ਕਾਕਸ ਦਾ ਅਹਿਮ ਹਿੱਸਾ ਨੇ। ਹਾਂਜੀ ਸੰਧੂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਕਰਮਜੀਤ ਸਿੰਘ ਜੀ, ਵਾਹਿ ਖਾਲਸਾ ਫਤਿਹ। ਸੰਗਤ ਨੂੰ ਵਾਹਿ ਖਾਲਸਾ ਫਤਿਹ। ਫਤਿਹ ਜੀ। ਸੰਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਕੋਲੋਂ ਇਹੀ ਜਾਣਨਾ ਚਾਹੂੰਗਾ ਕਿ ਜਿਹੜੀ ਇਹ ਬਰੀਫਿੰਗ ਹੋ ਰਹੀ ਹੈ 22 ਜੂਨ ਨੂੰ ਵਾਸ਼ਿੰਗਟਨ DC ਵਿਖੇ, ਇਹ ਬਰੀਫਿੰਗ ਕੌਣ ਆਰਗੇਨਾਈਜ਼ ਕਰ ਰਿਹਾ ਹੈ ਤੇ ਅਮਰੀਕਨ ਸਿੱਖ ਕਾਕਸ ਦਾ ਇਹਦੇ ਵਿੱਚ ਕੀ ਰੋਲ ਹੈ? ਹਾਂਜੀ, ਇਹ ਜਿਹੜੀ ਬਰੀਫਿੰਗ ਹੋ ਰਹੀ ਹੈ ਇਹ ਹੋ ਰਹੀ ਹੈ ਅੰਡਰ ਦਾ ਕਾਂਗਰਸਮੈਨ ਗੈਰਮੈਂਟੀ ਜੌਨ ਗੈਰਮੈਂਟੀ, ਜਿਹੜੇ ਕਿ ਆਪ ਹੀ ਆਰਮ ਸਰਵਿਸਿਜ਼ ਦੇ ਕਮੇਟੀ ਦੇ ਸਰਵ ਕਰਦੇ ਨੇ ਜੀ। ਐਂਡ ਆਫ ਕੋਰਸ ਨਾਲ ਦੇ ਨਾਲ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਤੇ ਫਰੈਂਡਸ ਆਫ ਦ ਕਾਕਸ ਵੱਲੋਂ ਨਾਲ ਹੋ ਰਹੀ ਹੈ। ਕਾਂਗਰਸਮੈਨ ਗੈਰਮੈਂਟੀ ਨੇ, ਤੁਹਾਨੂੰ ਪਤਾ ਕਿ ਬੜੀ ਦੇਰ ਤੋਂ ਸਿੱਖ ਬੜੀ ਕੋਸ਼ਿਸ਼ ਕਰ ਰਹੇ ਨੇ ਕਿ ਫਿਰ ਸਿੱਖ ਸਰਵ ਕਰ ਸਕਣ ਆਰਮ ਸਰਵਿਸ ਦੇ ਜਿਸ ਤਰ੍ਹਾਂ ਸਿੱਖੀ ਸਰੂਪ ਚ ਜੀ। ਸੋ ਉਹ ਬੜਾ ਲੜਾਈ ਚੱਲ ਰਹੀ ਤੇ ਬੜਿਆਂ ਨੇ ਕੋਸ਼ਿਸ਼ ਕਰ ਰਹੇ ਨੇ, ਪਰ ਉਹਨਾਂ ਨੇ ਇਸ ਵੇਲੇ ਸੋਚਿਆ ਕਿ ਇਸ ਵੇਲੇ ਜਿਹੜਾ ਸਟਾਫ ਜਿਹੜੇ ਕਿ ਆਰਮ ਸਰਵਿਸਿਜ਼ ਕਮੇਟੀ ਦੇ ਸਟਾਫ ਆ ਅਤੇ ਕਾਕਸ ਦੇ ਅਮਰੀਕਨ ਸਿੱਖ ਕਾਕਸ ਦੇ ਮੈਂਬਰ ਨੇ, ਉਹਨਾਂ ਨੂੰ ਦੱਸਿਆ ਜਾਵੇ ਕਿ ਕਿਹੜੇ ਕਿਹੜੇ ਤਰੀਕੇ ਨਾਲ ਪਹਿਲਾਂ ਵੀ ਸਿੱਖ ਸਰਵ ਕਰ ਚੁੱਕੇ ਨੇ ਅਮਰੀਕਨ ਆਰਮ ਫੋਰਸਿਸ ਚ ਜੀ, ਤੇ ਨਾਲੇ ਹੁਣ ਵੀ ਦੂਜੇ ਗਵਰਨਮੈਂਟ ਦੀਆਂ ਕੀ ਪਾਲਿਸੀਆਂ ਨੇ ਜਿੱਥੇ ਕਿਸੇ ਕਰਦੇ ਨੇ ਜੀ। ਸੰਧੂ ਸਾਹਿਬ, ਇਸ ਹੀਅਰਿੰਗ ਦੇ ਵਿੱਚ ਕੌਣ ਟੈਸਟੀਫਾਈ ਕਰ ਰਿਹਾ ਹੈ? ਇਹ ਹੀਅਰਿੰਗ ਵਿੱਚ ਆਪਣੇ UK ਗਵਰਨਮੈਂਟ ਵੱਲੋਂ ਬ੍ਰਿਗੇਡੀਅਰ ਜਨਰਲ ਜਿਹੜੇ ਕਿ ਆ ਰਹੇ ਨੇ, ਉਹ ਜਿਹੜੇ ਪਾਲਿਸੀਜ਼ ਹੈਗੇ ਨੇ ਗ੍ਰੇਟ ਬ੍ਰਿਟੇਨ ਚ ਜੀ, ਜਿਸ ਤਰ੍ਹਾਂ ਉਹਨਾਂ ਨੇ ਇੰਪਲੀਮੈਂਟ ਕੀਤੀ ਗਈ ਹੈ ਸਿੱਖਾਂ ਲਈ ਕਿ ਹਰ ਇੱਕ ਚੀਜ਼ ਫੌਜ ਚ ਸਿੱਖੀ ਕਿਸ ਤਰ੍ਹਾਂ ਸਰਵ ਕਰਦੀ ਹੈ ਤੇ ਕਰਦੇ ਆ ਰਹੇ ਨੇ, ਉਹ ਸਮਝਾਉਣਗੇ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਇੰਪਲੀਮੈਂਟ ਕੀਤਾ ਗਿਆ ਜੀ। ਇਹ ਤਾਂ ਹੈਗਾ ਕਿ ਜਿਹੜੇ ਇਸ ਵੇਲੇ ਬਾਹਰਲੇ ਦੇਸ਼ ਕਰ ਰਹੇ ਨੇ ਜੀ। ਉਸ ਤੋਂ ਇਲਾਵਾ ਆਪਣੇ ਕੋਲ ਆ ਰਹੇ ਨੇ ਇੰਦਰਜੀਤ ਸਿੰਘ ਬੋਪਰਾਏ, ਜਿਹੜੇ ਕਿ ਰਿਟਾਇਰਡ ਏਅਰ ਕਮਾਂਡਰ ਇੰਡੀਅਨ ਏਅਰ ਫੋਰਸ ਰਹੇ ਨੇ ਜੀ। ਇਹ ਬੜੀ ਦੇਰ ਤੋਂ ਜਿਹੜੇ ਏਅਰ ਫੋਰਸ ਰਹੇ ਨੇ, ਜਿਨ੍ਹਾਂ ਨੇ ਐਕਚੁਅਲੀ ਅਮਰੀਕਾ ਵਿੱਚ ਵੀ ਕਈ ਜਾ ਕੇ ਉਡਾਏ ਨੇ ਟ੍ਰੇਨਿੰਗ ਚ, ਤੇ ਅਤੇ ਉਸ ਤੋਂ ਬਾਅਦ ਮਿਗਸ ਜਿਹੜੇ ਰਸ਼ੀਅਨ ਮੇਡ ਪਲੇਨ ਸੀ ਉਹ ਵੀ ਕਮਾਂਡਰ ਰਹੇ ਉਹਦੇ ਫਲੀਟ ਤੇ ਜੀ। ਸੋ ਇਹ ਦੱਸਦੇ ਨੇ ਕਿ ਅਮਰੀਕਾ ਚ ਆ ਕੇ ਬੈਕ ਇਨ 60s ਤੇ 90s ਚ ਆ ਕੇ ਜਿਸ ਤਰ੍ਹਾਂ ਆਪ ਆ ਕੇ ਉਹਨਾਂ ਨੇ ਇਸ ਏਅਰ ਫੋਰਸ ਦੇ ਨਾਲ ਦੱਸੇ ਦਿਖਾਇਆ ਕਿ ਹਾਂ ਸਿੱਖ ਚਾਹੇ ਉਹ ਆਰਮੀ ਚ ਹੋਣ ਜਾਂ ਕਿਤੇ ਵੀ ਹੁਣ ਤਾਂ ਏਅਰ ਫੋਰਸ ਜਿੱਥੇ ਵੀ ਤੁਹਾਨੂੰ ਪਤਾ ਹੈ ਜਦੋਂ ਇਹ ਜੱਟ ਚਲਾਏ ਜਾਂਦੇ ਨੇ ਉਹਦੇ ਵਿੱਚ ਆਕਸੀਜਨ ਮੈਕਸ ਲਾਏ ਜਾਂਦੇ ਪੈਂਦੇ ਨੇ ਕਿ ਉਸ ਹਿਸਾਬ ਨਾਲ ਕਿਸ ਤਰ੍ਹਾਂ ਸਿੱਖ ਵੀ ਕਰ ਸਕੇ ਸੀ ਜੀ। ਉਸ ਤੋਂ ਇਲਾਵਾ ਇੱਕ ਹੋਰ ਕਿਰਨ ਸਿੰਘ ਗਰੇਵਾਲ ਆ ਰਹੇ ਨੇ ਕੈਲੀਫੋਰਨੀਆ, ਜਿਹੜੇ ਕਿ 1977 ਵਿੱਚ ਇੰਜਰਡ ਹੋਏ ਸੀ ਐਜ਼ ਏ ਆਰਮ ਫੌਜੀ ਐਂਡ ਤੇ ਰਿਟਾਇਰ ਹੋਏ ਸੀ 84 ਚ ਛੱਡੀ ਉਹਨਾਂ ਨੇ, ਪਰ ਉਹਨਾਂ ਨੇ ਬੇਸਿਕ ਟ੍ਰੇਨਿੰਗ ਤੋਂ ਲੈ ਕੇ ਜੀ ਥਾਂ ਲਿਜਾ ਕੇ ਸਿੱਖੀ ਸਰੂਪ ਚ ਕੀਤਾ ਸੀ। ਚੇਤਾ ਹੋਵੇ ਕਿਸੇ ਤੁਹਾਨੂੰ ਕਿ 77 ਤੋਂ ਲੈ ਕੇ ਜਦੋਂ ਪ੍ਰੈਜ਼ੀਡੈਂਟ ਰੇਗਨ ਤੱਕ ਸਿੱਖੀ ਸਰੂਪ ਚ ਆ ਸਕਦੇ ਸੀ ਸਿੱਖ। ਸੋ ਉਹਨਾਂ ਦੇ ਵੀ ਇੰਡਸਟਰੀ ਦੀ ਬੜੀ ਜ਼ਰੂਰਤ ਹੈ ਸਮਝਾਉਣ ਲਈ ਕਿ ਜਦੋਂ ਉਹ ਵੀ ਐਂਟਰ ਹੋਏ ਸੀ ਹਰ ਇੱਕ ਕੰਮ ਥੱਲੇ ਤੋਂ ਲੈ ਕੇ ਉੱਤੇ ਉਹ ਉਹਨਾਂ ਨੇ ਕੀਤਾ। ਆਪ ਜੇ ਇਸ ਵੇਲੇ ਦੇਖੋਗੇ ਕਿ ਜਿਹੜੇ ਆਪਣੇ ਨਵੇਂ ਇਨਲਿਸਟ ਹੋ ਰਹੇ ਨੇ ਜੀ, ਕਿਉਂਕਿ ਕਾਲਜ ਡਿਗਰੀ ਹੁੰਦੀ ਤਾਂ ਉਹ ਪਹਿਲਾਂ ਹੀ ਕਮਾਂਡ ਵਿੱਚ ਆ ਜਾਂਦੇ ਨੇ, ਪਰ ਇਹਨਾਂ ਨੇ ਸ਼ੁਰੂ ਥੱਲੋਂ ਕੀਤਾ ਐਂਡ ਉਸ ਤੋਂ ਕੀਤਾ। ਦੂਜੇ ਨਾਮ ਸਭ ਤੋਂ ਹੈ ਜਸਪ੍ਰੀਤ ਕੌਰ, ਜਿਹੜੇ ਕਿ ਯੂਨਾਈਟਿਡ ਸਟੇਟਸ ਦੇ ਅਟਾਰਨੀ ਨੇ ਜੀ। ਕਿਉਂਕਿ ਤੈਨੂੰ ਪਤਾ ਕਿ ਯੂਨਾਈਟਿਡ ਸਟੇਟਸ ਵਿੱਚ ਕੇਸ ਕੀਤਾ ਸੀ ਇੱਕ ਨੂੰ
ਵਾਲੇ ਪਾਸਿਓਂ ਜੀ ਜਿਹੜੇ ਕਿ ਇੱਕ ਨੂੰ ਸਿੰਘ ਚਾਹੁੰਦੇ ਸੀ ROTC ਚ, ਜਿਹੜੀ ਕਿ ਹਾਈ ਸਕੂਲ ਤੋਂ ਲੈ ਕੇ ਟ੍ਰੇਨਿੰਗ ਸ਼ੁਰੂ ਹੋਈ ਦੀ ਹੈ ਜੀ ਐਂਡ ਇਸ ਟ੍ਰੇਨਿੰਗ ਤੋਂ ਲੈ ਕੇ ਫਿਰ ਆਰਮੀ ਵਿੱਚ ਆਪ ਦਾਖਲ ਹੋ ਜਾਈਦਾ ਹੈ। ਜੀ ਇਸ ਕੇਸ ਵਿੱਚ ਉਹਨਾਂ ਨੂੰ ਵੀ ਕਿਹਾ ਗਿਆ ਸੀ ਕਿ ROTC ਚ ਤੁਸੀਂ ਸਿੱਖੀ ਸਕੂਲ ਚ ਨਹੀਂ ਰਹਿ ਸਕਦੇ। ਜੀ ਜਿਹੜਾ ਕਿ ਕੇਸ ਫਿਰ ਗਿਆ ਤੇ ਉਹਦੀ ਡਿਸੀਸ਼ਨ ਜਿਹੜੀ ਕਿ ਜੱਜ ਏਮੀ ਬਰਮਨ ਜੈਕਸਨ ਨੇ ਦਿੱਤਾ ਕਿ ਨਹੀਂ, ਇਸ ਚੀਜ਼ ਵਿੱਚ ਸਿੱਖਾਂ ਨੂੰ ਵੀ ਹੀ ਆਉਣ ਦਾ ਹੱਕ ਬਣਦਾ ਹੈ। ਜੀ ਸੰਧੂ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਬ੍ਰਿਟੇਨ ਤੋਂ ਆ ਰਹੇ ਨੇ, ਇੰਡੀਆ ਤੋਂ ਵੀ ਆ ਰਹੇ ਨੇ, ਤੇ ਇੱਥੇ ਲੋਕਲੋਂ ਵੀ ਕੁਝ ਬੰਦੇ ਹੋਣਗੇ ਜਿਨ੍ਹਾਂ ਨੇ ਆਰਮੀ ਦੇ ਵਿੱਚ ਪਹਿਲਾਂ ਜਿਨ੍ਹਾਂ ਦੀ ਹਿਸਟਰੀ ਰਹੀ ਹੈ, ਤੇ ਉਹ ਆ ਕੇ ਦੱਸਣਗੇ, ਹੀਅਰਿੰਗ ਦੇ ਵਿੱਚ ਪਾਰਟਿਸਿਪੇਟ ਕਰਨਗੇ। ਤੁਸੀਂ ਥੋੜ੍ਹਾ ਜਿਹਾ ਹੀਅਰਿੰਗ ਬਾਰੇ ਦੱਸ ਸਕਦੇ ਹੋ ਕਿ ਉਹਦੇ 'ਚ ਇਹਨਾਂ ਨੂੰ ਸਵਾਲ ਪੁੱਛੇ ਜਾਣਗੇ ਜਾਂ ਕੀ ਹੋਊਗਾ, ਤੇ ਆਫਟਰ ਆਲ ਦੈਟ ਜਿਹੜੀ ਮਤਲਬ ਇਹਦੇ ਜਿਹੜੀ ਪਾਲਿਸੀ ਬਣੂਗੀ, ਜਿਹੜੀਆਂ ਅਮਰੀਕਾ ਦੀਆਂ ਪਾਲਿਸੀਜ਼ ਨੇਗੀਆਂ, ਇਹ ਜਿਹੜੀ ਹੀਅਰਿੰਗ ਹੋਊਗੀ ਇਹ ਉਹਦੇ 'ਤੇ ਕਿਵੇਂ ਇਫੈਕਟ ਕਰੂਗੀ? ਐਕਚੁਅਲੀ ਇਹ ਜਿਹੜੀ ਹੈਗੀ ਬਰੀਫਿੰਗ ਹੋ ਰਹੀ ਹੈ ਜੀ, ਥੋੜਾ ਫਰਕ ਹੈ ਹੀਅਰਿੰਗ ਤੋਂ ਤੇ ਬਰੀਫਿੰਗ ਤੋਂ। ਪਹਿਲਾਂ ਬਰੀਫਿੰਗ ਹੁੰਦੀ ਕਿ ਸਮਝਾਇਆ ਜਾਂਦਾ ਆਪਣੇ ਵਾਲੇ ਪਾਸੋਂ ਕਿ ਕੀ ਹੋਊਗਾ, ਐਂਡ ਆਫ ਕੋਰਸ ਜਿਹੜੇ ਕਿ ਸਟਾਫ ਜਿਨ੍ਹਾਂ ਨੇ ਹੀ ਅੱਗੇ ਜਾ ਕੇ ਕਾਂਗਰਸ ਨੂੰ ਔਰ ਕਾਂਗਰਸ ਪਰਸਨਸ ਨੂੰ ਸਮਝਾਉਣਾ ਹੈ ਕਿ ਕੀ ਉਹਨਾਂ ਨੇ ਸਿੱਖਿਆ ਤੇ ਕਿਉਂ ਉਹ ਵੀ ਅੱਗੇ ਜਾ ਕੇ ਇਸ ਚੀਜ਼ ਨੂੰ ਇੰਪਲੀਮੈਂਟ ਕਰ ਸਕਦੇ ਨੇ based on the testimony ਜਿਹੜੇ ਕਿ ਆ ਰਹੇ ਨੇ। ਸੋ ਆਫ ਕੋਰਸ ਇਟ ਬਿਕਮਸ ਦ ਅਫੀਸ਼ੀਅਲ ਰੈਕੋਰਡ ਕਿ ਉਹਨਾਂ ਨੂੰ ਵੀ ਇਸ ਚੀਜ਼ਾਂ ਹੋ ਸਕਦੀਆਂ ਨੇ ਆਰਮਡ ਫੋਰਸਿਸ 'ਚ। ਇਹ ਬਰੀਫਿੰਗ ਬੜੀ ਇੰਪੋਰਟੈਂਟ ਹੈ ਕਿ ਇਹ ਸਾਰੇ ਬਹੁਤ ਸੈਨੇਟ ਵਾਲੇ ਪਾਸੋਂ, ਹਾਊਸ ਜਿਹੜੇ ਕਿ ਆਪਾਂ ਕਹਿੰਦੇ ਕਾਂਗਰਸਮੈਨ ਵਾਲੇ ਪਾਸੋਂ ਉਹਨਾਂ ਦੇ ਸਟਾਫ ਹੋਣਗੇ। ਇਸੇ ਲੀਡਿੰਗ ਹੈਗਾ ਹੈ। ਉਸ ਤੋਂ ਬਾਅਦ ਉਹੀ ਕਾਂਗਰਸਮੈਨ ਜਿਹੜੇ ਕਿ ਆਪਣੇ US ਡਿਪਾਰਟਮੈਂਟ, ਸਟੇਟ ਡਿਪਾਰਟਮੈਂਟ ਥੱਲੇ ਜਾਂ ਆਰਮ ਫੋਰਸਿਸ ਡਿਪਾਰਟਮੈਂਟ ਥੱਲੇ ਉਹਨਾਂ ਨੂੰ ਕਹਿ ਸਕਦੇ ਕਿ ਆਪ ਸੁਣਿਆ, ਆਪ ਪੜਿਆ ਜੇ ਇਹ ਚੀਜ਼ਾਂ ਹੋਰ ਥਾਂ ਹੋ ਸਕਦੀਆਂ ਜੇ ਅਮਰੀਕਾ 'ਚ ਕੋਈ ਇੰਪਰੂਵਮੈਂਟ ਹੁੰਦੀਆਂ। ਸੋ ਇਟਸ ਐਜੂਕੇਸ਼ਨ ਐਂਡ ਇਟਸ ਟੈਸਟੀਮੋਨੀ ਵੀ ਹੁੰਦੀ ਜਿਹੜੇ ਕਿ ਆਫੀਸ਼ੀਅਲ ਰੈਕੋਰਡ ਬਣ ਜਾਂਦਾ ਕਾਂਗਰਸ 'ਚ। ਜੀ ਸੰਧੂ ਸਾਹਿਬ, ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਤੁਸੀਂ ਇਸ 22 ਜੂਨ ਨੂੰ ਹੋਣ ਵਾਲੀ ਬਰੀਫਿੰਗ ਆਈ ਵੁੱਡ ਸੇ ਇਹਦੇ ਬਾਰੇ ਸਾਨੂੰ, ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ। ਅਸੀਂ ਥੋੜ੍ਹਾ ਜਿਹਾ ਅੱਗੇ ਵਧੀਏ ਕਿ 22 ਜੂਨ ਨੂੰ ਸ਼ਾਮ ਨੂੰ ਸਿੱਖ ਕਾਂਗਰੈਸ਼ਨਲ ਕਾਕਸ ਦਾ ਐਨੂਅਲ ਡਿਨਰ ਹੋਣ ਜਾ ਰਿਹਾ। ਉਹਦੇ ਬਾਰੇ ਸਾਨੂੰ ਥੋੜ੍ਹਾ ਜਿਹਾ ਦੱਸ ਸਕਦੇ ਹੋ ਕਿ ਜਿਹੜੀ ਸਿੱਖ ਕਾਂਗਰੈਸ਼ਨਲ ਕਾਕਸ ਹੈਗੀ ਹੈ ਇਹ 2013 ਦੇ ਵਿੱਚ ਹੋਂਦ 'ਚ ਆਈ ਸੀ, ਤੇ ਇਹਦਾ ਮਕਸਦ ਕੀ ਸੀ, ਕੀ ਮੋਟਿਵ ਲੈ ਕੇ ਇਸ ਕਾਕਸ ਨੂੰ ਸਿੱਖਾਂ ਨੇ ਹੋਂਦ ਵਿੱਚ ਲਿਆਂਦਾ, ਤੇ ਅੱਜ ਤੁਸੀਂ ਜਿਹੜਾ ਪਿਛਲੇ ਸਮੇਂ ਦੇ ਵਿੱਚੋਂ ਪੈਂਡਾ ਤੈਅ ਕਰਕੇ ਆਏ ਹੋ, ਇਹਦੇ 'ਚ ਤੁਸੀਂ ਕੀ ਅਚੀਵ ਕੀਤਾ? ਹਾਂਜੀ, ਜਦੋਂ ਤੁਸੀਂ ਦੱਸਿਆ ਕਿ ਕਾਕਸ ਹੁੰਦਾ ਕਿ ਜਿਹੜੇ ਮੈਂਬਰਸ ਆਫ ਕਾਂਗਰਸ ਜਿਹੜੇ ਇੱਕ ਸੋਚ ਤੇ ਕੋਈ ਕਮੇਟੀ ਬਣਾ ਦਿੰਦੇ ਨੇ। ਰਾਈਟ। ਹਾਲੀ ਕਿ ਆਪਾਂ ਨੂੰ ਪਤਾ ਕਿ ਦਲੀਪ ਸਿੰਘ ਸੌਣ ਤੋਂ ਬਾਅਦ ਕੋਈ ਸਿੱਖ ਕਾਂਗਰਸਮੈਨ ਨਹੀਂ ਬਣਿਆ, ਪਰ ਇਹ ਜਿਹੜੇ ਕਾਂਗਰਸਮੈਨ ਕਾਕਸ ਤੇ ਹੈਗੇ ਨੇ ਉਹਨਾਂ ਦੇ ਏਰੀਆ ਵਿੱਚ, ਉਹਨਾਂ ਦੇ ਡਿਸਟ੍ਰਿਕਟ ਵਿੱਚ ਕਈ ਲੱਖਾਂ ਹਜ਼ਾਰਾਂ ਚ ਸਿੱਖ ਰਹਿੰਦੇ ਨੇ। ਤਾਂ ਉਹ ਫੀਲ ਕਰਦੇ ਕਿ ਉਹਨਾਂ ਦੀ ਇੱਕ ਵੌਇਸ ਹੈ। ਜੀ ਜਦੋਂ ਕਾਕਸ ਬਣਿਆ ਗਿਆ ਸੀ ਉਹਨਾਂ ਨੇ ਇਸੇ ਮੁੱਦੇ ਤੇ ਕੀਤਾ ਗਿਆ ਕਿ ਜੇ ਆਪਣੇ ਹੇਟ ਕ੍ਰਾਈਮ ਜਿਹੜਾ ਹੋ ਰਿਹਾ ਸੀ, ਸਕੂਲ ਬੁਲਿੰਗ ਹੋ ਰਹੀ ਸੀ, ਐਂਡ ਆਫ ਕੋਰਸ ਆਰਮ ਫੋਰਸਿਸ ਸਿੱਖਾਂ ਨੂੰ ਲਿਆ ਜਾ ਰਿਹਾ। ਇੱਕ ਹੋਰ ਬੜੀ ਵੱਡੀ ਗੱਲ ਹੈ ਕਿ ਜਿਹੜੇ ਕਿ ਸੈਂਸਸ, ਜਦੋਂ ਵੀ ਆਪਾਂ ਕੋਈ ਕਿਸੇ ਨਾਲ ਗੱਲ ਕਰੀ ਤਾਂ ਹਰ ਟਾਈਮ ਪੁੱਛਦੇ ਕਿੰਨੇ ਸਿੱਖ ਰਹਿੰਦੇ ਨੇ ਇੱਥੇ ਅਮਰੀਕਾ 'ਚ, ਪਰ ਆਪਾਂ ਕੋਲ ਕੋਈ ਅਫੀਸ਼ੀਅਲ ਨੰਬਰ ਨਹੀਂ ਹੈਗਾ। ਹਰ ਇੱਕ 10 ਸਾਲ ਦੇ ਪਤਾ ਕਿ ਇੱਕ ਸੈਂਸਸ ਹੁੰਦਾ ਹੈ। ਉੱਥੇ ਹੀ ਚੁਣਨੇ ਕਿ ਜਿੱਥੇ ਕਿ ਏਸ਼ੀਅਨ ਕਾਕਸ, ਏਸ਼ੀਅਨ ਕੈਟਾਗਰੀ ਉਹਦੇ ਥੱਲੇ ਸਿੱਖ ਜੋੜਿਆ ਜਾਵੇ। ਇਹਦੇ 'ਚ ਜਸਟ ਮਾਈਂਡ ਕਿ ਆਪਾਂ ਸਿੱਖ ਦੋ ਚੀਜ਼ਾਂ ਨੇ, ਇਹ ਰਿਲੀਜੀਅਸ ਵਾਲੇ ਪਾਸੋਂ ਵੀ ਸਿੱਖ ਨੇ ਤੇ ਆਪਾਂ ਐਥਨੀਸਿਟੀ ਵੱਲੋਂ ਵੀ ਸਿੱਖਿਆ। ਸੋ ਇਹ ਨਹੀਂ ਕਹੀ ਚਾਹੁੰਦੇ ਕਿ ਰਿਲੀਜੀਅਸ ਵਾਲੇ ਪਾਸੋਂ ਮਿਲਤੀ ਹੋਵੇ, ਪਰ ਉਹਦੇ ਐਥਨੀਸਿਟੀ ਵਾਲੇ ਪਾਸੇ ਹੋਵੇ। ਉਹ ਵੀ ਬੜਾ ਵੱਡਾ ਮੁੱਦਾ ਜਿਹੜਾ ਹੋਣਾ ਚਾਹੀਦਾ ਹੈ। ਸੋ ਇਸ ਕਾਕਸ ਦੇ ਥੱਲੇ ਤੁਹਾਨੂੰ ਪਤਾ ਕਿ ਸ਼ੁਰੂ ਤੋਂ ਹੀ ਜਦੋਂ ਤਰ੍ਹਾਂ ਕਿ ਜੋ ਵੀ ਜ਼ਰੂਰਤਾਂ ਹੋਈਆਂ ਸਿੱਖਾਂ ਦੇ ਲਈ ਇੱਥੇ ਅਮਰੀਕਾ 'ਚ, ਤੇ ਸਾਡੇ ਵੌਇਸ ਬਾਹਰ ਦੇ ਕੰਮ ਦੇ ਵੀ ਅਸੀਂ ਆਪਣਾ ਆਵਾਜ਼ ਉਠਾਉਣੀ ਹੈ। ਆਬਵੀਅਸਲੀ ਬਰੀਫਿੰਗ ਜਿਹੜੀ ਇੱਕ ਪਿਛਲੇ ਵੀ ਹੋਈ ਸੀ, ਜਿਸ ਤਰ੍ਹਾਂ ਕਿ ਤੁਸੀਂ ਆਪ ਨੇ ਸੁਣਿਆ, ਪਿਛਲੇ ਪ੍ਰੋਗਰਾਮ ਕੀਤਾ ਆਪਣੇ ਡਾਕਟਰ ਚੀਮਾ ਨੇ ਦੱਸਿਆ ਸੀ ਕਿ ਇੱਥੇ ਹੀਅਰਿੰਗ ਹੋਈਆਂ ਸੀ ਜਿਹੜੇ ਸੈਨੇਟ ਵਿੱਚ ਤੇ ਹਾਊਸ ਵਿੱਚ ਵੀ, ਕਿ ਜਿਹੜੇ ਹਿਊਮਨ ਰਾਈਟਸ ਵਾਇਲੇਸ਼ਨ ਜਿਹੜੀਆਂ ਹੋ ਰਹੀਆਂ ਨੇ ਰਿਲੀਜੀਅਸ ਚੀਜ਼ਾਂ ਤੇ, ਕ੍ਰਿਸਚਨ, ਮੁਸਲਮਾਨ, ਸਿੱਖ ਐਂਡ ਦੂਜੇ ਦਾਦਤ ਉਹਨਾਂ ਤੇ ਹੋ ਰਹੀਆਂ ਸੀ। ਉਹ ਵੀ ਹੀਅਰਿੰਗ ਇਨੀਸ਼ੀਏਟ ਕੀਤਾ ਗਿਆ ਸੀ ਜੋ ਕਾਕਸ ਨੇ ਪਿਛਲੇ ਸਾਲ ਬਰੀਫਿੰਗ ਕੀਤੀ ਸੀ। ਉਹਦਾ ਨੈਕਸਟ ਸਟੈਪ ਸੀ ਹੀਅਰਿੰਗ, ਉਹ ਵੀ ਜਿਹੜੇ ਪਿੱਛੇ ਸੁਣਿਆ ਸੀ ਤੁਸੀਂ। ਉਸ ਤੋਂ ਇਲਾਵਾ ਜਿਸ ਤਰ੍ਹਾਂ ਪਤਾ ਕਿ ਬਾਪੂ ਸੂਰਜ ਸਿੰਘ ਉਹਨਾਂ ਨੂੰ, ਉਹਨਾਂ ਦੇ ਲੜਕੇ ਨੂੰ ਬੰਦ ਕਰ ਦਿਆ ਸੀ,
ਉਸ ਵਿੱਚ ਕੋਈ ਆਵਾਜ਼ ਉਠਾਈ ਗਈ ਕਿ ਇਹਨਾਂ ਦਾ ਕੁਝ ਕੀਤਾ ਜਾਵੇ। ਫਿਰ ਅਮਰੀਕਨ ਸਿੱਖ ਕਾਕਸ ਦੇ ਚੇਅਰਮੈਨ ਹੋਣਾ ਨੇ ਤੇ ਦੂਜਿਆਂ ਨੇ ਆਵਾਜ਼ ਖੜੀ ਕੀਤੀ ਸੈਕਟਰੀ ਕੈਰੀ ਨਾਲ। ਉਸੇ ਵੇਲੇ ਚਿੱਠੀ ਲਿਖੀ ਗਈ ਸੀ ਜਿਹੜੇ ਕਿ ਉਸ ਤੋਂ ਬਾਅਦ 2 ਦਿਨ ਬਾਅਦ ਉਹ ਦੋਵੇਂ ਹੀ ਉਸ ਵੇਲੇ ਛੱਡੇ ਗਏ ਸੀ ਜੀ। ਤੋਂ ਉਸ ਤੋਂ ਇਲਾਵਾ ਆਨ ਗੋਇੰਗ ਜਿਹੜੇ ਇਸ਼ੂਜ਼ ਤੇ ਆਪਾਂ ਇਸ ਲਈ ਕਰਦੇ ਰਹਿੰਦੇ ਐਂ ਕਰਾਂਗੇ। ਤੋ ਇਹ ਅਮਰੀਕਨ ਪੋਲਿਟਿਕਸ ਦੀ ਗੱਲ ਕਿਹਾ ਜਾਂਦਾ ਇਟਸ ਅ ਬਿਗ ਸ਼ਿਪ moves slowly but when it moves it makes big waves। ਕਹਿਣ ਦਾ ਮਤਲਬ ਕਿ ਬੜਾ ਵੱਡਾ ਜਹਾਜ਼ ਹੈ ਪਰ ਹੌਲੀ ਹੁੰਦਾ ਹੈ, ਪਰ ਜਦੋਂ ਹਿਲਦਾ ਉਹ ਬੜਾ ਕੁਝ ਵੇਵਸ ਲੈ ਕੇ ਆਉਂਦਾ ਤੇ ਚੇਂਜਸ ਆਉਂਦੀਆਂ ਨੇ ਜੀ। ਸੋ ਜਿਹੜਾ ਕਿ ਕਾਕਸ ਦਾ ਕੰਮ ਹੈ ਕਿ ਠੀਕ ਕਈ ਵਾਰ ਤੁਸੀਂ ਸੋਚੋ ਕਿ ਨਹੀਂ ਜਾ ਰਿਹਾ ਕਿ ਤੇਜ਼ੀ ਹੋ ਰਿਹਾ, ਪਰ ਜਦੋਂ ਹੋ ਰਿਹਾ ਪਰ ਉਹਦਾ ਇੰਪਲੀਕੇਸ਼ਨ ਬੜੀਆਂ ਵੱਡੀਆਂ ਹੁੰਦੀਆਂ ਨੇ ਜੀ। ਜਦੋਂ ਤੁਸੀਂ ਪਹਿਲਾਂ ਹੀ ਪੁੱਛਿਆ ਸੀ ਇਹ ਰੈਕਡ ਕਿਸ ਤਰ੍ਹਾਂ ਬਣ ਜਾਂਦਾ ਹੈ, ਜਦੋਂ ਵੀ ਹੀਅਰਿੰਗ ਹੁੰਦੀਆਂ ਬਰੀਫਿੰਗ ਹੁੰਦੀਆਂ ਕਿ ਜਦੋਂ ਵੀ ਟਾਈਮ ਹੁੰਦਾ ਜੇ ਚਾਹੇ ਉਹ ਟੀਮ ਕੈਨੇਡਾ ਅਮਰੀਕਾ ਵਿੱਚ ਜਦੋਂ ਕੋਈ ਤੁਸੀਂ ਇੰਪਲੀਮੈਂਟ ਕਰਨਾ ਪਾਲਿਸੀਜ਼ ਹਾਂਜੀ ਵਾਪਸ ਆਉਂਦੇ ਨੇ ਉਹ ਟੈਸਟਮੋਨੀ ਦੇਖਦੇ ਸਿੱਖਾਂ ਦੀ ਕੀ ਹੋਈ ਆ ਜੀ, ਚਾਹੇ ਉਹ ਬਾਹਰ ਦੇ ਇੰਟਰਨੈਸ਼ਨਲ ਤੇ ਹਿਊਮਨ ਰਾਈਟਸ ਦੇ ਫਿਰ ਦੇਖਦੇ ਨੇ ਕਿ ਹਾਂ ਜਦੋਂ ਕਾਕਸ ਤੋਂ ਬਰੀਫਿੰਗ ਕੀਤੀ ਗਈ ਸੀ ਹਿਊਮਨ ਰਾਈਟ ਵਾਇਲੇਸ਼ਨ ਜੀ, ਉਦੋਂ ਵੀ ਸਿੱਖਾਂ ਨੇ ਬਿਆਨ ਦਿੱਤੇ ਸੀ ਐਂਡ ਉਹ ਰੈਕਡ ਬਣ ਜਾਂਦਾ। ਉਹ ਰਿਫਲੈਕਟ ਕਰਦੇ ਨੇ ਉਸ ਪਾਲਿਸੀ ਬਣਾਉਣ ਤੋਂ ਪਹਿਲਾਂ ਕਿ ਇਹ ਚੀਜ਼ਾਂ ਨੂੰ ਵੀ ਸੁਣਨਾ ਚਾਹੀਦਾ ਪਹਿਲਾਂ ਜਦੋਂ ਤੁਸੀਂ ਕੋਈ ਪਾਲਿਸੀ ਤੇ ਖੜੇ ਹੋਵੋ ਜੀ। ਸੰਧੂ ਸਾਹਿਬ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਜਿਹੜੀ ਪਿੱਛੇ ਜੇ ਜਦੋਂ ਨਰਿੰਦਰ ਮੋਦੀ ਆਏ ਨੇ ਵਾਸ਼ਿੰਗਟਨ ਵਿਜ਼ਿਟ ਦੇ ਉੱਤੇ ਤਾਂ ਉਦੋਂ ਟੌਮ ਲੈਂਟੋਸ ਕਮਿਸ਼ਨ ਵੱਲੋਂ ਹੀਅਰਿੰਗ ਹੋਈ ਸੀ ਜਿਹਨੂੰ ਕਿ ਅਮਰੀਕਨ ਸਿੱਖ ਕਾਕਸ ਨੇ ਇਨੀਸ਼ੀਏਟ ਕੀਤਾ ਸੀ। ਮਤਲਬ ਤੁਹਾਡਾ ਕੀ ਸੋਚਣਾ ਇਸ ਹੀਅਰਿੰਗ ਬਾਰੇ, ਮੋਦੀ ਦੀ ਜਿਹੜੀ ਵਿਜ਼ਿਟ ਸੀਗੀ ਜਦੋਂ ਇਹ ਹੋਈ ਹੈ ਤੇ ਇਹਦਾ ਕੀ ਇੰਪੈਕਟ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਕਿੱਥੇ ਤੱਕ ਜਾ ਸਕਦੀ ਹੈ? ਹਾਂਜੀ ਇਹ ਜਿਹੜੀ ਹੀਅਰਿੰਗ ਹੋਈ ਬੜੀ ਬਹੁਤ ਜ਼ਰੂਰੀ ਸੀ। ਹਾਲੀ ਕਿ ਤੁਸੀਂ ਟੀਵੀ ਤੇ ਦੇਖਿਆ ਹੋਗਾ ਇੰਡੀਆ ਵਿੱਚ ਸੁਣਾਇਆ ਕਿ ਮੋਦੀ ਪ੍ਰਾਈਮ ਆਏ ਸੀ ਤੇ ਬੜਾ ਕੁਛ ਕੀਤਾ ਜੀ। ਤੁਸੀਂ ਦੇਖਿਆ ਜਾਵੇ ਜਿਹੜੇ ਐਟ ਦੀ ਐਂਡ ਤੇ 3 ਚੀਜ਼ਾਂ ਦਾ ਬਸ ਕਰਕੇ ਗਏ ਜਿਹੜੇ ਕਿ ਆਨ ਗੋਇੰਗ ਪਾਲਿਸੀ ਤੇ ਉਹਨਾਂ ਨੇ ਸਾਈਨ ਕੀਤੀਆਂ ਜੀ। ਉਹ ਨਿਊਕਲੀਅਰ ਵਾਲੇ ਪਾਸੇ ਕਿ ਇੰਡੀਆ ਨੂੰ ਸੈਟ ਦਿੱਤਾ ਜਾਵੇ ਤੇ ਜਿਹੜੇ ਕਿ ਆਰਮੈਂਟ ਜਿਹੜੇ ਕਿ ਉਹ ਚੀਜ਼ਾਂ ਖਰੀਦੀਆਂ ਜਾਂਦੀਆਂ ਨੇ ਅਮਰੀਕਾ 'ਚ ਉਹ ਉਹਨਾਂ ਨੂੰ ਵੇਚਣਾ ਚਾਹੀਦੀ ਹੈ ਸਪੈਸ਼ਲ ਨੇਸ਼ਨ ਜੀ। ਇਹ ਗੱਲ ਕੀਤੀ ਸੀ ਕਿ ਜਦੋਂ ਆਪਾਂ ਇੱਥੋਂ ਇਮੀਗ੍ਰੈਂਟ ਆਈਦੇ ਨੇ ਏਅਰਪੋਰਟ ਤੇ ਕਿ ਤੁਹਾਨੂੰ ਇੱਕ ਸਿੱਧੀ ਲਾਈਨ 'ਚ ਨਿਕਲ ਜਾਓ ਐਜ਼ ਏ ਕਨਫਰਮ ਪਰਸਨ ਤੇ ਤੁਸੀਂ ਪਿੱਛੇ ਪੜਿਆ ਵੀ ਹੋਊਗਾ ਕਿ ਹੁਣ ਇਹ ਕੌਣ ਕਨਫਰਮ ਕਰੂਗਾ, ਉਹ ਹੁਣ ਉਹਨਾਂ ਦੇ ਹੱਥ 'ਚ ਹੋਊਗਾ ਅਮਰੀਕਨ ਗਵਰਨਮੈਂਟ ਇੰਡੀਅਨ ਗਵਰਨਮੈਂਟ ਦੇ ਸਾਰੀ ਜੀ। ਉਹਨਾਂ ਨੇ ਜਿੱਦਾਂ ਕਿਹਾ ਗਿਆ ਕਿ ਜਿਹੜੇ ਕੋਈ ਐਕਟਰ ਹੋਣਗੇ ਜਾਂ ਸਪੈਸ਼ਲ ਪਰਸਨ ਹੋਣਗੇ ਕਿ ਜਾਂ ਉਹਨਾਂ ਨੂੰ ਮਿਲੂਗੀ ਨਾ ਕਿ ਕੋਈ ਆਮ ਬੰਦੇ ਨੂੰ ਜੀ। ਤਾਂ ਉਹਨਾਂ ਨੇ ਆਪਣਾ ਹੀ ਰੱਖਿਆ ਕਿ ਸਾਡੀ ਸਪੈਸ਼ਲ ਕੈਟੇਗਰੀ ਆਪਣੇ ਲਈ ਬਣਾ ਲਈ ਆ। ਤਾਂ ਸੋਚਦੇ ਕਿ ਹਾਂ ਆਈ ਸੀ ਪਰ ਜੋ ਹੀਅਰਿੰਗ ਹੋਈ ਹੈ ਉਹਨਾਂ ਨੇ ਪ੍ਰੂਵ ਕੀਤਾ ਗਿਆ ਕਿ ਕਿੰਨੀ ਹਿਊਮਨ ਰਾਈਟਸ ਵਾਇਲੇਸ਼ਨ ਚੱਲ ਰਹੀ ਹੈ। ਇੱਕ ਬੜੀ ਮੈਂ ਆਪ ਹੈਰਾਨ ਹੋ ਗਿਆ ਕਿ ਪੂਰੇ ਦੁਨੀਆ 'ਚ ਜਿਹੜੀ ਕਿ ਸੈਨੇਟ ਹੀਅਰਿੰਗ 'ਚ ਆਇਆ ਕਿ 34 ਮਿਲੀਅਨ ਸਲੇਵ ਹੈਗੇ ਨੇ ਦੁਨੀਆ 'ਚ ਜੀ, ਪਰ ਉਹਦੇ ਵਿੱਚ 34 ਮਿਲੀਅਨ 'ਚ 12 ਤੋਂ 14 ਮਿਲੀਅਨ ਇੰਡੀਆ ਵਿੱਚ ਸਲੇਵ ਨੇ ਜੀ। ਕਿ ਬੜਾ ਹੈਰਾਨ ਹੋ ਜਾਂਦਾ ਕਿ ਇੱਕ ਇਹੀ ਦੇਸ਼ ਆ ਕਿ ਅੱਜ ਇਸ ਟਾਈਮ 'ਚ ਵੀ 34 ਮਿਲੀਅਨ 'ਚੋਂ 7 ਨੰਬਰ ਇੱਕ ਕੰਟਰੀ ਜਿਹੜੇ ਕਿ ਇੰਡੀਆ 'ਚ ਸਲੇਵ ਹੈਗੇ ਨੇ ਅੱਜ ਕੱਲ੍ਹ ਜੀ। ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਹਿਊਮਨ ਰਾਈਟਸ ਵਾਇਲੇਸ਼ਨ ਚੱਲ ਰਹੀ ਹੈ ਘਰ ਵਾਪਸੀ ਦਾ ਤੇ ਦੂਜੇ ਜੋ ਮਾਰੇ ਜਿਹੜੇ ਕਿ ਜਦ ਵੀ ਹੋਈ ਸੀ ਉੱਥੇ ਜਿਹੜੇ ਇੰਟੀਮੀਡੇਸ਼ਨ ਕੀਤੀ ਗਈਆਂ ਜਿਹੜੇ ਬੰਦੇ ਫੜੇ ਗਏ ਤੇ ਉਹ ਵੀ ਉਸ ਹੀਅਰਿੰਗ 'ਚ ਗਿਆ ਗਿਆ ਕਿ ਜਿੱਥੇ ਕਿ ਲੋਕੀ ਗਾਇਬ ਹੋਏ ਸਨ ਜੀ ਕਸਟਡੀ ਵਿੱਚ ਉਹ ਵੀ ਲਿਆ ਗਿਆ ਸੀ। ਐਂਡ ਦੱਸਿਆ ਗਿਆ ਕਿ ਹਾਲੇ ਵੀ ਦੇਸ਼ ਵਿੱਚ 3-4 ਜਗ੍ਹਾ ਨੇ ਜਿੱਥੇ ਕਿ ਹਾਲੇ ਵੀ ਬੜਾ ਰੌਲਾ ਪੈ ਰਿਹਾ ਹੈ ਕਿ ਜਿਹੜਾ ਕਿ ਦੇਸ਼ ਤੇ ਅਨਸਟੇਬਿਲਿਟੀ ਹੈਗੀ ਆ ਜੀ। ਸੋ ਇਹ ਜਿਹੜੀ ਹੀਅਰਿੰਗ ਐਂਡ ਬਰੀਫਿੰਗ ਇਹ ਸਾਰਾ ਕੁਛ ਰਿਫਲੈਕਟ ਕਰਦਾ ਜਦੋਂ ਕਿ ਕੋਈ ਪਾਲਿਸੀ ਬਣਦੀ ਹੈ ਉੱਥੇ ਫਿਰ ਕਹਿੰਦੇ ਕਿ ਹਾਂ ਇਹਨਾਂ ਚੀਜ਼ਾਂ ਨੂੰ ਠੀਕ ਕਰੋ ਤਾਂ ਕਰਕੇ ਅਸੀਂ ਅੱਗੇ ਵਧਾਂਗੇ ਜੀ। ਸੰਧੂ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਸ ਬਾਰੇ ਜਾਣਕਾਰੀ ਦਿੱਤੀ। ਸੰਧੂ ਸਾਹਿਬ ਜਿਹੜਾ ਪਿੱਛੇ ਜੇ 12 ਤਰੀਕ ਨੂੰ ਔਰਲੈਂਡੋ ਵਿਖੇ ਮੰਦਭਾਗੀ ਘਟਨਾ ਹੋਈ ਹੈ, ਜਦੋਂ ਇੱਦਾਂ ਦੀ ਕੋਈ ਗੱਲ ਹੁੰਦੀ ਹੈ ਮਾਸ ਸ਼ੂਟਿੰਗ ਦੀ ਗੱਲ ਆਉਂਦੀ ਹੈ ਸਾਹਮਣੇ ਤਾਂ ਉਹ ਸਿੱਧਾ ਜਾਂ ਜਦੋਂ ਉਹਨੂੰ ਆਈਸਿਸ ਨਾਲ ਜੋੜਿਆ ਜਾਂਦਾ ਹੈ ਤੇ ਇੱਕ ਰਿਫਲੈਕਸ਼ਨ ਇੱਕ ਲੇਮਲਾਈਟ ਸਿੱਖਾਂ ਤੇ ਵੀ ਆਉਂਦਾ ਇਹਦੇ ਨਾਲ। ਮਤਲਬ ਇਹਦਾ ਕਾਂਗਰੈਸ਼ਨਲ ਇਨਵਾਇਰਨਮੈਂਟ ਤੇ ਕੀ ਇਫੈਕਟ ਹੁੰਦਾ, ਜਿਵੇਂ ਕਿ ਤੁਸੀਂ ਸਾਰੇ ਕਾਂਗਰਸਮੈਨ ਸੈਨੇਟਰਸ ਨਾਲ ਵੀ ਡੀਲ ਕਰਦੇ ਹੋ, ਇੱਦਾਂ ਦੀਆਂ ਘਟਨਾਵਾਂ ਦਾ ਕੀ ਇਫੈਕਟ ਹੁੰਦਾ? ਪਹਿਲੀ ਗੱਲ ਤਾਂ ਜਦੋਂ ਇਹ ਘਟਨਾ ਹੋਈ ਤੁਸੀਂ ਆਪ ਦੇਖੋ ਹਰੇ ਗੁਰੂ ਘਰ ਅਰਦਾਸ ਕੀਤੀ ਕਿ ਜਿਹੜੇ ਵਿਚਾਰੇ ਮਾਰੇ ਗਏ ਉਹਨਾਂ ਦੇ ਅਰਦਾਸ ਕੀਤੀਆਂ ਗਈਆਂ ਸੀ ਜੀ। ਚੇਤਾ ਹੋਊਗਾ ਕਿ ਜਦੋਂ ਉਹ ਕ੍ਰੀਕ 'ਚ ਵੀ ਗੁਰਦੁਆਰੇ ਵਿੱਚ 6 ਬੰਦੇ ਮਾਰੇ ਗਏ ਸੀ, ਆਪਣੇ ਸਿੱਖ ਮਾਰੇ ਗਏ ਸੀ
ਉਦੋਂ ਵੀ ਇਸ ਕੰਟਰੀ ਨੇ ਲੀਡ ਲਿਆ ਸੀ ਕਿ ਹਾਂ ਇੱਕ ਤੁਹਾਨੂੰ ਪਤਾ ਕਿ ਸਾਰੇ ਫਲੈਗਸ ਹੈਵ ਸਟੈਪ ਤੇ ਆ ਗਏ ਸੀ ਐਂਡ ਪ੍ਰੈਜ਼ੀਡੈਂਟ ਓਬਾਮਾ ਨੇ ਤੇ ਉਹਨਾਂ ਨੇ ਵੀ ਜਾ ਕੇ ਆਪਣਾ ਪਿਆਰ ਸ਼ੋਅ ਕੀਤਾ ਸਿੱਖਾਂ ਨਾਲ। ਇਸ ਟ੍ਰੈਜੇਡੀ 'ਚ ਫਿਰ ਅਗੇਨ ਜੋ ਹੋਇਆ ਤੁਸੀਂ ਦੇਖੋਗੇ ਪ੍ਰੈਜ਼ੀਡੈਂਟ ਓਬਾਮਾ ਗਿਆ ਸੀ ਫਲੋਰੀਡਾ 'ਚ, ਪਰ ਆਈ ਨੋ ਕਿ ਜਦੋਂ ਵੀ ਟ੍ਰੈਜੇਡੀ ਹੁੰਦੀ ਹੈ ਤੇ ਸਪੈਸ਼ਲੀ ਜਦੋਂ ਕਿ ਉਹ ਲਿੰਕ ਕਰਦੇ ਨੇ ਕੋਈ ਮੁਸਲਮਾਨ ਜਿਹੜੇ ਕਿ ਇਸਲਾਮਿਕ ਟੈਰਰਿਸਟ ਕਹਿੰਦੇ ਨੇ ਜੀ, ਆਪਣੇ ਤੇ ਬੜਾ ਆਉਂਦਾ ਆ। ਆਪਣੇ ਹਰੇ ਗੁਰਦੁਆਰੇ ਕਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਥੋੜਾ ਨਜ਼ਦੀਕ ਰੱਖੋ, ਜਦੋਂ ਬਜ਼ੁਰਗਾਂ ਨੂੰ ਨਾ ਕਹੋ ਕਿ ਸੜਕਾਂ ਤੇ ਤੁਰਨ। ਯਸ, ਅਫਸੋਸ ਹੈ ਕਿ ਇਹ ਸਿੱਖਾਂ ਤੇ ਪੈਂਦਾ ਜ਼ਿਆਦਾ ਐਂਡ ਇਸ ਸਟੈਟਿਸਟਿਕ ਵੀ ਸ਼ੋ ਕਰਦੇ ਨੇ, ਜਿਸ ਤਰ੍ਹਾਂ ਕਿ ਹੁਣ ਪਿੱਛੇ ਤੋਂ FBI ਨੇ ਸਿੱਖ ਕੈਟਾਗੋਰੀ ਵੀ ਜੋੜ ਦਿੱਤੀ ਹੈ ਜਿੱਥੇ ਕਿ ਹੇਟ ਕ੍ਰਾਈਮ ਉਹ ਆਪਣੇ ਤੇ ਦਿਖਦਾ ਹੈ। ਸੋ ਯਸ, ਬੜਾ ਅਫਸੋਸ ਹੈ ਜੋ ਹੋਇਆ ਹੈ। ਹਾਲੀ ਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ, ਕੀ ਕੀਤਾ, ਕਿਉਂ ਕੀਤਾ, ਕਿੰਨਾ ਕੁ ਰਿਲੇਸ਼ਨਸ਼ਿਪ ਹੈਗੀ ਸੀ। ਪਰ ਅਫਕੋਰਸ ਅੱਜ ਦੇ ਜਦੋਂ ਤੁਸੀਂ ਦੇਖ ਰਹੇ ਹੋ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਵੀ ਆ ਗਿਆ, ਕਈ ਕੈਂਡੀਡੇਟਸ ਕਹਿ ਰਹੇ ਨੇ ਕਿ ਮੁਸਲਮਾਨਾਂ ਨੂੰ ਭੇਜ ਦਿਓ ਵਾਪਸ ਜੀ, ਕੰਦਾ ਖੜੀਆ ਕਰ ਦਿਓ, ਬਾਹਰ ਇਮੀਗ੍ਰੈਂਟਸ ਨਹੀਂ ਆਉਣ ਦੇਣਾ। ਇਹ ਬੜੀ ਅਫਸੋਸ ਦੀ ਗੱਲ ਆ ਕਿ ਅੱਜ ਵੀ ਉਹ ਕੁਛ ਹੋ ਰਿਹਾ ਜਿਹੜੇ ਕਿ ਆਪਣੇ ਨਾਟ ਓਨਲੀ ਜਿਹੜੇ ਕਿ ਇਹ ਬੈਕਲੈਸ਼ ਹੁੰਦਾ ਹੈ ਇਹੋ ਜਿਹੇ, ਪਰ ਜਿਹੜਾ ਕਿ ਆਵਾਜ਼ ਉੱਠ ਰਹੀ ਹੈ ਦੇਸ਼, ਉਹ ਵੀ ਬੜੀ ਅਫਸੋਸ ਦੀ ਗੱਲ ਹੈ ਕਿ ਆਪਣੇ ਇਮੀਗ੍ਰੈਂਟਸ ਨੂੰ ਕਿਸ ਤਰ੍ਹਾਂ ਇਹ ਦੇਸ਼ ਦੇਖ ਰਿਹਾ। ਨਾ ਸਾਰੇ ਪਰ ਥੋੜੇ ਕਰ ਰਹੇ ਨੇ, ਪਰ ਉਹ ਬੜਾ ਆਵਾਜ਼ ਉੱਚੀ ਚੱਲ ਰਹੀ ਹੈ ਇਸ ਵੇਲੇ ਜੀ। ਸੰਧੂ ਸਾਹਿਬ, ਜਿਵੇਂ ਤੁਸੀਂ ਜ਼ਿਕਰ ਕੀਤਾ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦਾ ਤੇ ਜਿਹੜੀ ਸੁਰ ਦੀ ਤੁਸੀਂ ਜ਼ਿਕਰ ਕੀਤਾ ਵੀ ਜਿਹੜਾ ਇਮੀਗ੍ਰੈਂਟਸ ਦੇ ਖਿਲਾਫ ਇੱਕ ਸੁਰ ਸਾਹਮਣੇ ਆਈ ਹੈ, ਜਿਹੜੀ ਕਿ ਹਾਲਾਂਕਿ ਸਾਰਿਆਂ ਵੱਲੋਂ ਨਹੀਂ ਪਰ ਜਿਹੜੇ ਕੁਝ ਹੈਗੇ ਨੇ ਉਹ ਬੜੀ ਜ਼ੋਰਦਾਰ ਆਵਾਜ਼ ਹੈਗੀ ਹੈ। ਮਤਲਬ ਜਿਹੜੀਆਂ ਆਉਣ ਵਾਲੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਨੇ ਇਸ ਘਟਨਾ ਦਾ, ਇਸ ਟ੍ਰੈਜਡੀ ਦਾ ਤੇ ਇਹ ਉਹਦੇ ਤੋਂ ਬਾਅਦ ਜਿਹੜੀ ਇਹ ਆਵਾਜ਼ ਉੱਚੀ ਹੋਈ ਹੈ ਤੁਸੀਂ ਗੱਲ ਕੀਤੀ ਹੈ, ਇਹਦਾ ਕੀ ਇਫੈਕਟ ਪਊਗਾ ਆਉਣ ਵਾਲੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਸ ਤੇ? ਦੇਖੋ ਜੀ ਕਿ ਐਸ ਵਕਤ ਤੁਸੀਂ ਸੁਣ ਰਹੇ ਹੋਗੇ ਕਿ ਯਸ ਇਟ ਇਜ਼ ਰਿਪਬਲਿਕਨ ਸਾਈਡ ਜਿਹੜਾ ਕਿ ਇਹ ਕਹਿ ਰਹੇ ਨੇ ਐਂਡ ਦ ਰਿਪਬਲਿਕਨ ਪਾਰਟੀ ਇਟਸੈਲਫ ਬੜੀ ਕੰਪਲੈਕਸ ਪਈ ਹੋਈ ਹੈ ਕਿ ਜਿਹੜਾ ਕਿ ਇਹਨਾਂ ਦਾ ਕੈਂਡੀਡੇਟ ਹੈਗਾ ਹੈ ਉਹ ਇਹ ਕੁਝ ਕਹਿ ਰਿਹਾ, ਉਹ ਆਪ ਵੀ ਮੰਨਦੇ ਕਿ ਜਦੋਂ ਤੁਸੀਂ ਕਹੋ ਕਿ ਹਿਸਪੈਨਿਕਸ ਨੂੰ ਤਾਂ ਕੱਢਿਆ ਜਾਵੇ, ਮੁਸਲਮਾਨਾਂ ਦੇ ਆਉਣ ਨਾ ਜਾਵੇ, ਐਜ਼ ਏ ਪਾਰਟੀ ਉਹਨਾਂ ਲਈ ਬੜਾ ਔਖਾ ਹੋ ਰਿਹਾ ਟਾਈਮ ਕਿ ਇੱਕ ਕੈਂਡੀਡੇਟ ਇਹ ਕੁਝ ਲੈ ਰਿਹਾ ਪਲੇਟਫਾਰਮ ਤੇ, ਨਾ ਤਾਂ ਰਿਪਬਲਿਕਨ ਪਾਰਟੀ ਜਿਹੜੀ ਲੈ ਰਹੀ ਹੈ ਉਹਨਾਂ ਬੜੀ ਮੁਸ਼ਕਲ ਪੈ ਰਹੀ ਹੈ ਇਸ ਵੇਲੇ। ਪਰ ਜੋ ਇਹ ਹਾਲਾਤ ਤੁਸੀਂ 20, 40, 50, 60 ਸਾਲ ਦੇਖੋ, ਜਦੋਂ ਵੀ ਕੋਈ ਨਵੀਂ ਵੇਵ ਆਉਂਦੀ ਇਮੀਗ੍ਰੇਸ਼ਨ ਦੀ ਉਦੋਂ ਹੀ ਇਹੋ ਜਿਹੇ ਹੇਟਰਡ ਆ ਜਾਂਦਾ ਅਗੇਂਸਟ ਇਮੀਗ੍ਰੈਂਟਸ ਦੇ ਖਿਲਾਫ, ਚਾਹੇ ਉਹ ਜਦੋਂ ਇਟਾਲੀਅਨਸ ਆਏ ਸੀ ਜਾਂ ਪੋਲਿਸ਼ ਆਏ ਸੀ ਜਾਂ ਜੂਜ਼ ਆਏ ਸੀ। ਸੋ ਇਸ ਵੇਲੇ ਜਿਹੜਾ ਚੱਲ ਰਿਹਾ ਇਹ ਏਸ਼ੀਅਨਸ ਦੇ ਖਿਲਾਫ ਹੋ ਰਿਹਾ। ਪਰ ਜੇ ਦੇਖਿਆ ਜਾਵੇ 20% ਜਿਹੜੇ ਨਵੀਆਂ ਜੌਬਾਂ ਕ੍ਰੀਏਟ ਕੀਤੀਆਂ ਜਾਂਦੀਆਂ ਨੇ ਉਹ ਇਮੀਗ੍ਰੈਂਟਸ ਦੇ, ਜੇ ਨਵੇਂ ਇਮੀਗ੍ਰੈਂਟਸ ਨੇ ਉਹਨਾਂ ਦੇ ਕੰਮਾਂ ਤੋਂ ਸ਼ੁਰੂ ਹੋਈਆਂ ਨੇ। ਆਪਣੇ GNC ਡੈਮੋਕ੍ਰੈਟ ਨੈਸ਼ਨਲ ਕਮੇਟੀ ਐਂਡ ਪ੍ਰੈਜ਼ੀਡੈਂਟ ਓਬਾਮਾ ਨੇ ਵੀ ਵਾਈਟ ਹਾਊਸ ਵੀ ਕਿਉਂਕਿ ਜੂਨ ਇਮੀਗ੍ਰੇਸ਼ਨ ਮੰਥ ਹੈ ਜਿਹਦੇ ਕਿ ਆਪਾਂ ਰਿਜੋਇਸ ਕਰੀਦਾ ਕਿ ਸਾਰੇ ਇਮੀਗ੍ਰੈਂਟਸ, ਉਹਨਾਂ ਨੇ ਵੀ ਇਹ ਮੁੱਦਾ ਖੜਾ ਗਿਆ ਕਿ ਇਹ ਨਹੀਂ ਆਪਣੀ ਪਾਲਿਸੀ ਕਿ ਇਮੀਗ੍ਰੈਂਟਸ ਨੂੰ ਨੈਗੇਟਿਵਲੀ ਸੋਚਿਆ ਜਾਵੇ। ਆਪਾਂ ਇਸ ਤਰ੍ਹਾਂ ਹੀ ਐਸਾ ਆਏ ਐਜ਼ ਇਮੀਗ੍ਰੈਂਟ ਜਾਂ ਤੁਹਾਡੇ ਪੈਰੈਂਟਸ ਆਏ ਜਾਂ ਤੁਹਾਡੇ ਗ੍ਰੈਂਡ ਪੈਰੈਂਟਸ ਆਏ ਨੇ ਜੀ, ਇਹ ਦੇਸ਼ ਹੈ ਹੀ ਇਮੀਗ੍ਰੈਂਟਸ ਦਾ। ਇਹ ਗੱਲ ਬੜੀ ਚੱਲੀ ਗਈ ਸੀ ਜੇ ਤੁਸੀਂ ਅਮਰੀਕਾ ਸਾਰਾ ਦੁਨੀਆ ਦੇਖਣੀ ਆ ਤੇ ਅਮਰੀਕਾ ਜਾਓ ਜੀ, ਕਿਉਂਕਿ ਹਰ ਇੱਕ ਦੇਸ਼ ਦਾ ਕੋਈ ਨਾ ਕੋਈ ਬੰਦਾ ਇਸ ਦੇਸ਼ ਰਹਿੰਦਾ ਹੈ। ਸੋ ਜੇ ਦੁਨੀਆ ਦੇਖਣੀ ਅਮਰੀਕਾ ਜਾਓ ਐਂਡ ਦੈਟਸ ਅ ਸਟਰੋਂਗ ਆਪਣਾ ਸਟਰੈਂਥ ਹੈ ਇਸ ਕੰਟਰੀ ਦੀ ਕਿ ਇਮੀਗ੍ਰੈਂਟਸ ਇਜ਼ ਅ ਸਟਰੋਂਗ ਪਾਰਟ ਆਫ ਦਿਸ ਕੰਟਰੀ ਜੀ। ਸੰਧੂ ਸਾਹਿਬ, ਸਾਡਾ ਸਮਾਂ ਸਮਾਪਤੀ ਵੱਲ ਜਾ ਰਿਹਾ ਹੁਣ। ਇਨ ਦੀ ਐਂਡ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਸਾਰੇ ਸਾਡੀ ਅੱਜ ਦੀ ਗੱਲਬਾਤ ਦੇ ਵਿੱਚੋਂ ਕੀ ਮੈਸੇਜ ਦੇਣਾ ਚਾਹੋਗੇ? ਮੈਂ ਇਹ ਕਹੂੰਗਾ ਕਿ ਠੀਕ ਆ, ਬੜਾ ਔਖਾ ਟਾਈਮ ਚੱਲ ਰਿਹਾ ਕਿਉਂਕਿ ਇਸ ਇਨਵਾਇਰਨਮੈਂਟ ਐਂਟੀ ਨੈਸ਼ਨਲਿਜ਼ਮ ਹੋ ਰਹੀ ਹੈ ਪਰ ਐਂਟੀ ਇਮੀਗ੍ਰੈਂਟ ਪਾਲਿਸੀ ਚੱਲ ਰਹੀਆਂ ਨੇ ਜੀ। ਸਾਰਿਆਂ ਨੂੰ ਚੇਤਾ ਰੱਖਣਾ ਕਿ ਆਪਾਂ ਵੀ ਇਸ ਦੇਸ਼ ਤੇ ਉਨਾ ਹੀ ਮਾਲਕ ਹੈ ਜਿੰਨੇ ਕਿ ਹੋਰ ਕੋਈ ਬੰਦਾ ਇੱਥੇ ਆਇਆ ਹੈ। ਉਸ ਤੋਂ ਇਲਾਵਾ ਇਹ ਵੀ ਬੇਨਤੀ ਕਰਦੇ ਹਾਂ ਆਪਣੀ ਯੂਥ ਨੂੰ, ਆਪਣੇ ਹੋਰ ਜਿਹੜੇ ਆਪਣੇ ਸਿੱਖ ਪਰਿਵਾਰ ਨੇ ਕਿ ਪਲੀਜ਼ ਆਪਣੇ ਕਾਂਗਰਸਮੈਨ, ਆਪਣੇ ਸੈਨੇਟਰਸ, ਆਪਣੇ ਲੋਕਲ ਅਫੀਸ਼ੀਅਲਸ ਨਾਲ ਗੱਲਬਾਤ ਜ਼ਰੂਰ ਰੱਖਿਆ ਕਰੋ ਤਾਂ ਕਰਕੇ ਉਹਨਾਂ ਨੂੰ ਪਤਾ ਹੋ ਕਿ ਤੁਹਾਡੀ ਆਵਾਜ਼ ਐਜ਼ ਅ ਪਾਰਟ ਆਫ ਅਮਰੀਕਨ ਹੈਗੀ ਹੈ। ਜਦੋਂ ਤੁਸੀਂ ਗੱਲ ਕਰਦੇ ਉਹ ਅਸੀਂ ਵੀ, ਸਾਡਾ ਵੀ ਫਾਇਦਾ ਹੁੰਦਾ ਹੈ ਕਿ ਹਾਂ ਜਦੋਂ ਕਿ ਕਾਂਗਰਸ ਕਹਿੰਦੇ ਕਿ ਤੁਹਾਡੇ ਹੀ ਸਿੱਖ, ਤੁਹਾਡੇ ਹੀ ਸਟੇਟ, ਕਾਉਂਟੀ ਆਵਾਜ਼ ਉਠਾ ਰਹੇ ਨੇ, ਉਹ ਸਾਡਾ ਵੀ ਫਾਇਦਾ ਹੁੰਦਾ। ਸੋ ਪਲੀਜ਼ ਸਟੇ ਐਕਟਿਵ ਪਰ ਆਲਸੋ ਬੀ ਕਾਸ਼ੀਅਸ ਐਜ਼ ਦ ਇਨਵਾਇਰਨਮੈਂਟ ਚੇਂਜ ਹੋ ਰਿਹਾ ਜੀ। ਸੰਧੂ ਸਾਹਿਬ, ਜੇ ਜਿਵੇਂ ਤੁਸੀਂ ਯੂਥ ਦੀ ਇਨਵੋਲਵਮੈਂਟ ਦੀ ਗੱਲ ਕੀਤੀ ਹੈ,
ਯੂਥ ਨੇ ਜਦੋਂ ਕੋਈ ਗਾਈਡੈਂਸ ਲੈਣੀ ਹੋਵੇ ਜਾਂ ਉਹਨਾਂ ਨੂੰ ਤੁਹਾਡੀ ਲੋੜ ਹੋਵੇ ਤਾਂ ਉਹ ਫਰੈਂਡਸ ਆਫ ਸਿੱਖ ਕਾਕਸ ਤੱਕ ਕਿਵੇਂ ਪਹੁੰਚ ਕਰ ਸਕਦੇ ਆ? ਹਾਂਜੀ, ਇਹ ਐਬਸੋਲੂਟਲੀ ਸਾਡਾ ਮੇਰਾ ਨੰਬਰ ਮੈਂ ਹੁਣੇ ਦੇ ਦਿੰਦਾ, ਜਦੋਂ ਮਰਜ਼ੀ ਕਾਲ ਕਰ ਲੈਣ ਜੀ। 510-504-3374 or info@peakcaucus.org ਜੀ ਤੇ ਕਦੇ ਵੀ ਈਮੇਲ ਭੇਜ ਦੇਣ and we would love to involve our youth। ਜਿਹੜੀ 22 ਤਰੀਕ ਨੂੰ ਆਪਣੀ ਰਿਸੈਪਸ਼ਨ ਹੋ ਰਹੀ ਹੈ, ਜਿਹੜੇ ਸਾਰੇ ਸਪੀਚਸ ਵੀ ਦੇ ਰਹੇ ਜਾ ਰਹੇ ਆ, ਤੇ ਉਹ ਸਾਰੇ ਯੂਥ ਵੱਲੋਂ ਹੋ ਰਹੀਆਂ ਨੇ ਜੀ, ਜਿਹੜੇ ਕਿ ਆਪਣੇ ਸਟੂਡੈਂਟਸ ਹੈਗੇ ਨੇ ਯੂਨੀਵਰਸਿਟੀ 'ਚ, ਤਾਂ ਕਰਕੇ ਫਿਊਚਰ ਆਪਣੇ ਯੂਥ ਵਿੱਚ ਹੱਥ ਹੀ ਹੈ ਜੀ। ਸੰਧੂ ਸਾਹਿਬ, ਅੱਜ ਤੁਸੀਂ ਆਪਣਾ ਸਮਾਂ ਕੱਢਿਆ ਤੇ ਇਸ ਸਾਰੇ ਬਰੀਫਿੰਗ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਲਈ ਸਾਡਾ ਸਮਾਂ ਸਮਾਪਤੀ ਵੱਲ ਜਾ ਰਿਹਾ। ਇਸੇ ਦੇ ਨਾਲ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਦੀ ਇੱਥੇ ਹੀ ਸਮਾਪਤੀ ਕਰਦੇ ਹਾਂ। ਫਿਰ ਤੁਹਾਡੇ ਰੂਬਰੂ ਹੋਵਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।